ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜੀ ਅੱਜ ਬਲਤੇਜ ਪੰਨੂ ਹੋਰਾਂ ਦੇ ਨਾਲ ਕੀ ਕੁਛ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਉਸ ਤੇ ਗੱਲਬਾਤ ਕਰਾਂਗੇ। ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਤੇ ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ, ਉਹਨਾਂ ਦਾ ਫੋਨ ਨੰਬਰ 4082722500। ਗੁਰਦੀਪ ਸਿੰਘ ਵਿਰਦੀ ਕਲੋਵਸ, ਇਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਤਲਵਿੰਦਰ ਸਿੰਘ ਤੇ ਪ੍ਰੀਤਮ ਸਿੰਘ ਗਿੱਲ ਬੇਕਰਸਫੀਲਡ। ਬਹੁਤ ਇਹਨਾਂ ਦੇ ਧੰਨਵਾਦੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਮਿਹਰਬਾਨੀ ਜੀ, ਧੰਨਵਾਦ। ਅਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਆਪਾਂ ਉਹ ਮਸ਼ੀਨਾਂ ਦੀ ਗੱਲ ਕਰਦੇ ਹਾਂ। ਵੋਟਿੰਗ ਹੋ ਗਈ ਆ ਤੇ ਹਾਈ ਕੋਰਟ ਨੇ ਮਸ਼ੀਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਹਦਾਇਤ ਦਿੱਤੀ। ਬਿਲਕੁਲ ਜੀ, ਇਹ ਮਾਮਲਾ ਐਕਚੁਅਲੀ ਆਮ ਆਦਮੀ ਪਾਰਟੀ ਦੇ ਨਵਕਿਰਨ ਸਿੰਘ ਹੋਰੀ ਨੇ ਜਿਹੜੇ ਕਿ ਅਦਾਲਤ ਦੇ ਵਿੱਚ ਲੈ ਕੇ ਗਏ ਸੀਗੇ ਔਰ ਇਸ ਮਾਮਲੇ ਦੇ ਉੱਤੇ ਜਿਹੜਾ ਜੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਆਪਣਾ ਫੈਸਲਾ ਜਿਹੜਾ ਜੀ ਉਹ ਦਿੱਤਾ ਔਰ ਇਹਦੇ ਵਿੱਚ ਜਿਹੜਾ ਜੀ ਪੰਜਾਬ ਦੇ ਵਿੱਚ ਚੋਣਾਂ ਦਾ ਕੰਮ ਮੁਕੰਮਲ ਹੋਣ ਤੋਂ 5 ਦਿਨਾਂ ਬਾਅਦ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਚੋਣ ਕਮਿਸ਼ਨ ਨੂੰ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਵਾਸਤੇ ਜਿਹੜਾ ਜੀ ਉਹ ਕਿਹਾ ਔਰ ਡਿਵੀਜ਼ਨ ਬੈਂਚ ਨੇ ਸਾਫ਼ ਕੀਤਾ ਕਿ ਪਟੀਸ਼ਨਰ ਵੱਲੋਂ EVMs ਦੀ ਸਲਾਮਤੀ ਤੇ ਸੁਰੱਖਿਆ ਲਈ ਜਤਾਏ ਸਰੋਕਾਰ ਚੋਣ ਕਮਿਸ਼ਨ ਦੇ ਸੰਵਿਧਾਨਕ ਫਰਜ਼ਾਂ ਦਾ ਅਨਿੱਖੜਵਾਂ ਅੰਗ ਨੇ ਜੀ। ਅਦਾਲਤ ਨੇ ਕਿਹਾ ਕਿ ਸੰਵਿਧਾਨ ਤਹਿਤ ਮਿਲੀਆਂ ਤਾਕਤਾਂ ਜਿਹੜੀਆਂ ਨੇ ਉਹ ਕਮਿਸ਼ਨ ਨੂੰ ਜਿਹੜਾ ਜੀ ਇਹ ਪੂਰਨ ਸੁਰੱਖਿਆ ਦੇਣ ਦੇ ਵਾਸਤੇ ਪਾਬੰਦ ਕਰਦੀਆਂ ਨੇ ਔਰ ਅਖਲਾਕੀ ਤੌਰ ਦੇ ਉੱਤੇ ਇਸ ਤਰ੍ਹਾਂ ਕਰਨਾ ਜਿਹੜਾ ਜੀ ਉਹ ਜ਼ਰੂਰੀ ਹੈ। ਐਕਚੁਅਲੀ ਜਿਹੜਾ ਇਹ ਪਟੀਸ਼ਨ ਪਾਈ ਗਈ ਸੀ ਜੀ ਉਹਦੇ ਵਿੱਚ ਇਹ ਆਖਿਆ ਗਿਆ ਸੀਗਾ ਕਿ ਥਾਂ ਦੇ ਉੱਤੇ ਪਈਆਂ ਜਿਹੜੀਆਂ ਜੀ EVM ਮਸ਼ੀਨਸ ਨੇ, ਕੁਝ ਥਾਵਾਂ ਇਸ ਤਰ੍ਹਾਂ ਦੀਆਂ ਨੇ ਜਿਨ੍ਹਾਂ ਦੀ ਸੁਰੱਖਿਆ ਇਨਫ ਜਿਹੜੀ ਆ ਉਹ ਨਹੀਂ ਹੈਗੀ ਤੇ ਇਹਨਾਂ ਦੇ ਅੰਦਰ ਜਿਹੜਾ ਜੀ ਉਹ ਵੜ ਕੇ ਇਹਨਾਂ ਦੇ ਵਿੱਚ ਕੁਝ ਛੇੜਛਾੜ ਜਿਹੜੀ ਆ ਉਹ ਕੀਤੀ ਜਾ ਸਕਦੀ ਆ। ਜਿੱਥੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਇਸ ਫੈਸਲੇ ਤੋਂ ਬਾਅਦ ਚੋਣ ਕਮਿਸ਼ਨ ਨੇ ਥਾਂ ਦੇ ਉੱਤੇ ਜਿਹੜੀ ਹੈ ਜੀ ਇਹ ਵਧਾ ਦਿੱਤੀ ਹੈ ਇਹਨਾਂ ਦੀ ਸੁਰੱਖਿਆ, ਉੱਥੇ ਜਿਹੜੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਜੀ ਉਹਨਾਂ ਨੇ ਵੀ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿਹੜੀਆਂ ਜੀ ਇਹ ਪਈਆਂ ਮਸ਼ੀਨਾਂ ਨੇ ਉਹਨਾਂ ਦੇ ਬਾਹਰ ਟੈਂਟਾਂ ਦੇ ਵਿੱਚ ਜਿਹੜੀ ਹੈ ਜੀ ਉਹ ਵਲੰਟੀਅਰ ਦੀ ਗਿਣਤੀ ਵੀ ਜਿਹੜੀ ਆ ਉਹ ਵਧਾ ਦਿੱਤੀ ਹੈ। ਪਿਛਲੇ ਕੁਝ ਦਿਨਾਂ ਤੋਂ ਇਸ ਤਰ੍ਹਾਂ ਦੀਆਂ ਕੁਝ ਗੱਲਾਂ ਜਿਹੜੀਆਂ ਜੀ ਉਹ ਸਾਹਮਣੇ ਆਈਆਂ ਸਨ, ਹਾਲਾਂਕਿ ਬਹੁਤ ਥਾਵਾਂ ਦੇ ਉੱਤੇ ਨਹੀਂ, ਇੱਕ ਥਾਂ ਦੇ ਉੱਤੇ ਇੱਕ ਜਿਹੜਾ ਚੋਣ ਅਮਲਾ ਸੀਗਾ ਉਹਦੇ ਕੁਝ ਬੰਦੇ ਜਿਹੜੇ ਅੰਦਰ ਵੜ ਗਏ ਸੀਗੇ ਔਰ ਉਹ ਕਹਿੰਦੇ ਸੀਗੇ ਸਾਡਾ ਕੁਝ ਸਮਾਨ ਅੰਦਰ ਜਿਹੜਾ ਜੀ ਉਹ ਰਹਿ ਗਿਆ। ਮੈਂ ਉਦੋਂ ਵੀ ਗੱਲ ਸਾਂਝੀ ਕੀਤੀ ਸੀਗੀ ਕਿ ਜਿਹੜੇ ਸਟਰੋਂਗ ਰੂਮ ਨੇ ਉਹਨਾਂ ਦੇ ਵਿੱਚ ਵੜਨਾ ਕੋਈ ਐਡੀ ਸੌਖੀ ਗੱਲ ਜਿਹੜੀ ਉਹ ਨਹੀਂ ਹੈਗੀ। ਦੇਖੋ ਜਿੱਥੋਂ ਤੱਕ ਇਹਦੇ ਵਿੱਚ ਟੈਂਪਰਿੰਗ ਆ, ਮੈਂ ਫੇਰ ਕਹੂੰਗਾ ਕਿ ਉਹ ਸੰਭਵ ਹੈ ਕਿ ਟੈਂਪਰਿੰਗ ਹੋ ਸਕਦੀ ਹੈ ਪਰ ਐਡੀ ਆਸਾਨ ਨਹੀਂ ਗੀ ਜੀ। ਕੁਝ ਗੱਲਾਂ ਹੋ ਸਕਦੀਆਂ ਤੇ ਕੁਝ ਨਹੀਂ ਵੀ ਹੋ ਸਕਦੀਆਂ। ਤੇ ਅੱਗੇ ਆਪਾਂ ਗੱਲ ਕਰਦੇ ਹਾਂ BJP ਤੇ ਕਾਂਗਰਸ ਦੀ, ਇਹਨਾਂ ਦੇ ਵਿੱਚ ਸ਼ਬਦੀ ਜੰਗ ਤੇਜ਼ ਹੋਈ। ਐਕਚੁਅਲੀ ਜੀ ਇਉਂ ਲੱਗਦਾ ਹੁੰਦਾ ਕਈ ਵਾਰੀ ਜਿਹੜੀਆਂ ਇਹ ਰਵਾਇਤੀ ਪਾਰਟੀਆਂ ਨੇ ਉਹ ਅਸਲ ਮੁੱਦੇ ਜਿਹੜੇ ਨੇ ਉਹਨਾਂ ਤੋਂ ਧਿਆਨ ਲੋਕਾਂ ਦਾ ਡਾਈਵਰਟ ਕਰਨ ਦੇ ਵਾਸਤੇ ਜਦੋਂ ਕਿਤੇ ਚੋਣਾਂ ਹੁੰਦੀਆਂ ਨੇ ਫਿਰ ਇਸੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਕੰਮ ਕਰਦੀਆਂ ਨੇ ਕਿ ਬਿਆਨਬਾਜ਼ੀ ਜਿਹੜੀ ਹੈ ਜੀ ਉਹ ਭਖਾ ਦਿਓ। ਜਿਹੜੀ ਪਾਰਲੀਮੈਂਟ ਹੈ ਜੀ ਉਹਦੇ ਵਿੱਚ ਨਰਿੰਦਰ ਮੋਦੀ ਹੋਰਾਂ ਦੇ ਵੱਲੋਂ ਕੀਤੀਆਂ ਗਈਆਂ ਕੁਝ ਸਖਤ ਟਿੱਪਣੀਆਂ ਜਿਹੜੀਆਂ ਹਾਲਾਂਕਿ ਉਹਨਾਂ ਨੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਤੇ ਵੀ ਕੀਤੀਆਂ ਸਨ, ਜਿਹੜੇ ਪ੍ਰਧਾਨ ਮੰਤਰੀ ਸਾਬਕਾ ਨੇ ਡਾਕਟਰ ਮਨਮੋਹਨ ਸਿੰਘ ਹੋਰੀ ਉਹਨਾਂ ਦੇ ਉੱਤੇ ਵੀ ਕੀਤੀ ਸੀ ਇਹ ਟਿੱਪਣੀ ਕਿ ਰੇਨ ਕੋਟ ਪਾ ਕੇ ਨਹਾਉਣਾ ਕਿਵੇਂ ਹੈ ਇਹ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਹੋਰੀ ਜਾਣਦੇ ਨੇ। ਉਹਨਾਂ ਕਿਹਾ ਕਿ ਉਹਨਾਂ ਦੀ ਨੱਕ ਦੇ ਛਾਂ ਦੇ ਥੱਲੇ ਬਹੁਤ ਸਾਰੇ ਸਕੈਂਡਲ ਹੋਏ ਤੇ ਉਹ ਚੁੱਪ ਰਹੇ। ਹੁਣ ਇਸ ਮਸਲੇ ਦੇ ਉੱਤੇ ਜਿਹੜੇ ਰਾਹੁਲ ਗਾਂਧੀ ਨੇ ਉਹਨਾਂ ਨੇ ਜਿਹੜਾ ਜੀ ਇਹਦਾ ਜਵਾਬ ਦਿੱਤਾ। ਇਹ ਕਿਹਾ ਕਿ ਨਰਿੰਦਰ ਮੋਦੀ ਹੋਰਾਂ ਨੇ ਇੱਕ ਸਾਬਕਾ ਪ੍ਰਧਾਨ ਮੰਤਰੀ ਦੇ ਖਿਲਾਫ ਟਿੱਪਣੀ ਕਰਕੇ ਉਹਨਾਂ ਦਾ ਅਪਮਾਨ ਕੀਤਾ ਜਿਹੜਾ ਕਿ ਸੰਸਦੀ ਲੋਕਤੰਤਰ ਦੇ ਵਿੱਚ ਜਿਹੜਾ ਜੀ ਉਹ ਠੀਕ ਨਹੀਂ ਗਾ। ਇਹਨੂੰ ਲੈ ਕੇ ਪਾਰਲੀਮੈਂਟ ਦੇ ਵਿੱਚ ਵੀ ਵਾਹਵਾ ਰੌਲਾ ਰੱਪਾ ਜਿਹੜਾ ਜੀ ਉਹ ਪਿਆ। ਹੁਣ ਕਾਂਗਰਸ ਨੇ ਇਹ ਵੀ ਐਲਾਨ ਕਰਤਾ ਹੈ ਕਿ ਨਰਿੰਦਰ ਮੋਦੀ ਹੋਰਾਂ ਦਾ ਸੰਸਦ ਦੇ ਵਿੱਚ ਉਦੋਂ ਤੱਕ ਜਿਹੜਾ ਜੀ ਬਾਈਕਾਟ ਕੀਤਾ ਜਾਊਗਾ ਜਦੋਂ ਤੱਕ ਉਹ ਆਪਣੀਆਂ ਇਹਨਾਂ ਟਿੱਪਣੀਆਂ ਦੇ ਬਾਰੇ ਦੇ ਵਿੱਚ ਮੁਆਫੀ ਨਹੀਂ ਮੰਗ ਲੈਂਦੇ। ਜਦੋਂ ਰਾਹੁਲ ਗਾਂਧੀ ਨੇ ਇਹ ਜਿਹੜਾ ਜੀ ਇਸ਼ੂ ਉਠਾਇਆ ਤਾਂ ਅਮਿਤ ਸ਼ਾਹ ਹੋਰਾਂ ਨੇ ਇਹਦਾ ਝੱਟ ਦੇਣੀ ਜਿਹੜਾ ਜੀ ਉਹ ਜਵਾਬ ਦੇਤਾ ਦੂਜੇ ਪਾਸੇ ਤੋਂ। ਉਹਨਾਂ ਨੇ ਇਹ ਕਿਹਾ
ਕਿ ਜਿਹੜੇ ਸੋਨੀਆ ਗਾਂਧੀ ਹੋਰੀ ਨੇ ਉਹ ਦੱਸਣ ਪਹਿਲਾਂ ਕਿ ਉਹ ਕਿਹੋ ਜਿਹੀਆਂ ਟਿੱਪਣੀਆਂ ਜਿਹੜੀਆਂ ਉਹ ਕਰਦੇ ਰਹੇ ਨੇ। ਸ਼ਾਇਦ ਅਮਿਤ ਸ਼ਾਹ ਹੋਰਾਂ ਨੂੰ ਜਿਹੜਾ ਜੀ ਉਹ ਗੱਲ ਯਾਦ ਹੈ ਜਦੋਂ ਸੋਨੀਆ ਗਾਂਧੀ ਨੇ ਮੌਤ ਦਾ ਸੌਦਾਗਰ ਜਿਹੜਾ ਜੀ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੂੰ ਕਿਹਾ ਸੀਗਾ। ਸੋ ਮੇਰਾ ਖਿਆਲ ਬਰਾਬਰ ਦੀਆਂ ਜਿਹੜੀਆਂ ਜੀ ਉਹ ਟਿੱਪਣੀਆਂ ਦੋ ਧਿਰਾਂ ਦੇ ਵੱਲੋਂ ਇਸ ਵੇਲੇ ਕੀਤੀਆਂ ਜਾ ਰਹੀਆਂ ਨੇ। ਪ੍ਰਮੁੱਖ ਕਾਰਨ ਇਹਦਾ ਕੀ ਹੈ ਜੀ? ਉੱਤਰ ਪ੍ਰਦੇਸ਼ ਦੀਆਂ ਚੋਣਾਂ। ਜੀ ਬਿਲਕੁਲ, ਜਿੰਨਾ ਚਿਰ ਪੂਰੀਆਂ ਚੋਣਾਂ ਨਹੀਂ ਹੋ ਜਾਂਦੀਆਂ ਇਸੇ ਤਰ੍ਹਾਂ ਰਹਿਣਾ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਭਾਈ ਰੂਪਾ ਦੀ ਵੀਡੀਓ ਦਾ ਜਿਹੜਾ ਮਾਮਲਾ ਆ ਉਹ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਪਹੁੰਚਾ। ਇਹ ਵਾਹਵਾ ਚਰਚਾ ਦਾ ਵਿਸ਼ਾ ਜਿਹੜਾ ਜੀ ਉਹ ਬਣਿਆ ਹੋਇਆ। ਤੁਸੀਂ ਇਹ ਦੇਖੋ ਕਿ ਇਹ ਐਕਚੁਅਲੀ ਬਦਲ ਰਹੇ ਜਿਹੜਾ ਜੀ ਉਹ ਹਾਲਾਤ ਜਿਹੜੇ ਕਹੇ ਜਾ ਸਕਦੇ ਨੇ ਕਿ ਉਹਦੇ ਵਿੱਚ ਇਹ ਸਾਰਾ ਕੁਝ ਜਿਹੜਾ ਜੀ ਚੱਲ ਰਿਹਾ। ਨਹੀਂ ਤਾਂ ਅਦਰਵਾਈਜ਼ ਇਹ ਪਹਿਲਾਂ ਜਿਹੜਾ ਜੀ ਪਹਿਲਾਂ ਵੀ ਗਿਆ ਸੀਗਾ ਜੀ ਮਾਮਲਾ ਇਹ ਮਨੁੱਖੀ ਅਧਿਕਾਰ ਕਮਿਸ਼ਨ ਦੇ ਕੋਲੇ। ਉਦੋਂ ਕੀ ਹੋਇਆ ਸੀਗਾ ਜੀ? ਉਦੋਂ ਕੁਝ ਵੀ ਨਹੀਂ ਹੋਇਆ ਇਸ ਮਸਲੇ ਦੇ ਉੱਤੇ, ਔਰ ਬਲਕਿ ਇਹ ਕਹਿ ਲਓ ਕਿ ਟਾਲ ਮਟੋਲ ਜਿਹੜਾ ਸੀਗਾ ਉਹ ਕਰ ਦਿੱਤਾ ਗਿਆ। ਹੁਣ ਜਦੋਂ ਇਹ ਵੀਡੀਓ ਜਿਹੜੀ ਆ ਜੀ ਉਹ ਵਾਇਰਲ ਹੋਈ ਆ, ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੂੰ ਵੀ ਜਿਹੜਾ ਜੀ ਉਹ ਚੇਤਾ ਆ ਗਿਆ। ਪੁਲਿਸ ਨੇ ਵੀ ਇਸ ਮਾਮਲੇ ਦੇ ਉੱਤੇ ਜਿਹੜੇ ਜੀ 2 ਜਾਣਿਆਂ ਨੂੰ ਸਸਪੈਂਡ ਕਰ ਦਿੱਤਾ। ਇਹ ਹੁਣ ਭਾਈ ਰੂਪਾ ਨਿਵਾਸੀ ਇੱਕ ਅੰਮ੍ਰਿਤਧਾਰੀ ਸਿੱਖ ਦੀ ਜਿਹੜੀ ਵੀਡੀਓ ਵਾਲਾ ਮਾਮਲਾ ਹੈ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਕੋਲੇ ਜਿਹੜਾ ਉਹ ਚਲੇ ਗਿਆ। ਆਮ ਆਦਮੀ ਪਾਰਟੀ ਦੇ RTI ਵਿੰਗ ਦੇ ਪੰਜਾਬ ਦੇ ਕੋ ਕਨਵੀਨਰ ਐਡਵੋਕੇਟ ਦਿਨੇਸ਼ ਚੱਡਾ ਹੋਣਾ ਨੇ ਇਸ ਬਾਬਤ ਕੌਮੀ ਕਮਿਸ਼ਨ ਨੂੰ ਇੱਕ ਲਿਖਤੀ ਸ਼ਿਕਾਇਤ ਭੇਜ ਕੇ ਮੰਗ ਕੀਤੀ ਹੈ ਕਿ ਇਸ ਘਟਨਾ ਦੇ ਵਾਸਤੇ ਜਿਹੜੇ ਜ਼ਿੰਮੇਵਾਰ ਸਿਆਸੀ ਤਾਕਤਾਂ ਨੇ ਉਹਨਾਂ ਦੇ ਖਿਲਾਫ ਕਾਰਵਾਈ ਜਿਹੜੀ ਹੈ ਜੀ ਉਹ ਕੀਤੀ ਜਾਵੇ। ਇਹ ਵੀਡੀਓ ਕੋਈ ਨਵੰਬਰ 2015 ਦੀ ਜਿਹੜੀ ਹੈ ਜੀ ਉਹ ਦੱਸੀ ਜਾਂਦੀ ਹੈ। ਇਹਦੇ ਵਿੱਚ ਜਿਹੜਾ ਪੀੜਤ ਹੈ ਧਰਮ ਸਿੰਘ ਖਾਲਸਾ ਤੇ ਕੁਝ ਹੋਰ ਵਿਅਕਤੀ ਜਿਹੜੇ ਪੰਜਾਬ ਦੇ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਖਿਲਾਫ ਰੋਸ ਮੁਜ਼ਾਹਰਾ ਕਰ ਰਹੇ ਸੀ। ਪੁਲਿਸ ਨੇ ਉਹਨਾਂ ਨੂੰ ਫੜ ਕੇ ਥਾਣੇ ਲੈ ਗਈ। ਥਾਣਾ ਮੁਖੀ ਦੇ ਕਮਰੇ ਦੇ ਵਿੱਚ ਪੀੜਤ ਨੂੰ ਕਥਿਤ ਤੌਰ ਦੇ ਉੱਤੇ ਆਪਣੇ ਕੱਪੜੇ ਲਾਉਣ ਦੇ ਵਾਸਤੇ ਮਜਬੂਰ ਕੀਤਾ ਗਿਆ ਔਰ ਇੱਕ ਪੁਲਿਸ ਕਰਮੀ ਨੇ ਇਹਦੀ ਜਿਹੜੀ ਵੀਡੀਓ ਸੀ ਉਹ ਬਣਾ ਲਈ। ਕੁਝ ਦਿਨ ਪਹਿਲਾਂ ਇਹ ਵੀਡੀਓ ਜਿਹੜੀ ਸੀਗੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਜਿਹੜੀ ਉਹ ਹੋ ਗਈ ਔਰ ਹੁਣ ਜਿਹੜਾ ਜੀ ਪੁਲਿਸ ਨੂੰ ਵੀ ਇਹਦੇ ਉੱਤੇ ਕਾਰਵਾਈ ਜਿਹੜੀ ਆ ਉਹ ਕਰਨੀ ਪਈ। ਪਹਿਲਾਂ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਦੇ ਕੋਲੇ ਇਹ ਬੰਦਾ ਗਿਆ ਸੀਗਾ ਪਰ ਉਹਨੂੰ ਵਾਪਸ ਜਿਹੜਾ ਜੀ ਉਹ ਮੋੜ ਦਿੱਤਾ ਗਿਆ ਸੀ। ਥੱਲੇ ਜਿਹੜਾ ਜੀ ਪੁਲਿਸ ਵਾਲਿਆਂ ਨੇ ਕੋਈ ਕਾਰਵਾਈ ਹੀ ਨਹੀਂ ਸੀ ਕੀਤੀ। ਕਾਰਨ ਕਿ ਇੱਕ ਵੱਡੇ ਮੰਤਰੀ ਦੀ ਸ਼ਮੂਲੀਅਤ। ਹੁਣ ਹਾਲਾਤ ਜਿਹੜੇ ਆ ਜੀ ਉਹ ਬਦਲ ਰਹੇ ਨੇ, ਇਸ ਕਰਕੇ ਇਹ ਵੀਡੀਓ ਮੁੜ ਕੇ ਜਿਹੜਾ ਜੀ ਉਹ ਚਰਚਾ ਦੇ ਵਿੱਚ ਆਈ ਹੈ। ਪੁਲਿਸ ਨੇ ਕੁਝ ਕਾਰਵਾਈ ਕੀਤੀ ਹੈ। ਦੇਖਦੇ ਹਾਂ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਇਹਦਾ ਕੋਈ ਨੋਟਿਸ ਲੈਂਦਾ ਜਾਂ ਨਹੀਂ। ਇੱਕ ਮੁਨਸ਼ੀ ਨੂੰ ਜਿਹੜਾ ਜੀ ਉਹ ਇੱਥੋਂ ਲਾਈਨ ਹਾਜ਼ਰ ਜਿਹੜਾ ਜੀ ਉਹ ਕਰ ਦੇਣਾ, ਮੁਅੱਤਲ ਕਰ ਦੇਣਾ, ਉਹ ਤਾਂ ਇਸ ਸਮੱਸਿਆ ਦਾ ਹੱਲ ਨਹੀਂ। ਕਿਹਨੇ ਇੰਨੀ ਕਾਰਵਾਈ ਕਰਨ ਦੇ ਵਾਸਤੇ ਜਿਹੜਾ ਜੀ ਉਹ ਕਿਹਾ, ਉਹ ਜਿਹੜੇ ਲੋਕ ਨੇ ਉਹ ਸਾਹਮਣੇ ਆਉਣੇ ਚਾਹੀਦੇ। ਬਿਲਕੁਲ ਜੀ, ਜਿਹੜੇ ਛੋਟੇ ਲੈਵਲ ਤੇ ਹੁੰਦੇ ਆ, ਮੁਨਸ਼ੀ ਦੀ ਗੱਲ ਕੀਤੀ ਆ, ਉਹ ਆਪਣੇ ਆਪ ਨਹੀਂ ਕਰ ਸਕਦੇ ਜਿੰਨਾ ਚਿਰ ਉੱਤੋਂ ਹੁਕਮ ਨਹੀਂ ਹੁੰਦੇ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਪੰਜਾਬ ਸਰਕਾਰ ਦੀ। ਉਸ ਦੀ ਕੇਂਦਰ ਵੱਲੋਂ ਖਿਚਾਈ ਕੀਤੀ ਆ ਕਿ ਉਹਨਾਂ ਨੇ ਗਲਤ ਪ੍ਰੋਜੈਕਟ ਤਿਆਰ ਕੀਤੇ ਸੀ। ਉਹਦੇ ਹੁਣ ਬਥੇਰਾ ਕੁਛ ਜਿਹੜਾ ਕੱਚ ਘਰੜ ਜਿਹਾ ਨਾ ਜੀ ਉਹ ਸਾਹਮਣੇ ਆਉਣਾ ਸ਼ੁਰੂ ਹੋਇਆ ਔਰ ਪੰਜਾਬ ਦੇ ਪਿੰਡਾਂ ਦੇ ਵਿੱਚ ਬਿਨਾਂ ਕਿਸੇ ਸਿਖਲਾਈ, ਲੋਕਾਂ ਦੀ ਸ਼ਮੂਲੀਅਤ ਤੇ ਜਲਦਬਾਜ਼ੀ ਦੇ ਵਿੱਚ ਬਣਾਏ ਗਏ ਵਿਕਾਸ ਪ੍ਰੋਜੈਕਟਾਂ ਦੇ ਮਾਮਲੇ ਦੇ ਵਿੱਚ ਕੇਂਦਰੀ ਪੰਚਾਇਤ ਮੰਤਰਾਲੇ ਨੇ ਸੂਬੇ ਦੀ ਸਰਕਾਰ ਦੀ ਤਕੜੀ ਖਿਚਾਈ ਕੀਤੀ ਹੈ। ਕੇਂਦਰ ਦੀ ਸਰਕਾਰ ਦਾ ਕਹਿਣਾ ਹੈ ਕਿ ਪੰਜਾਬ ਦੇ ਪਿੰਡਾਂ ਦੇ ਪ੍ਰੋਜੈਕਟ ਬਣਾਉਣ ਦਾ ਤਰੀਕਾ ਹਿੱਸੇਦਾਰੀ ਵਾਲੀ ਜਮਹੂਰੀਅਤ ਨੂੰ ਉਤਸ਼ਾਹਿਤ ਕਰਨ ਦੇ ਬੁਨਿਆਦੀ ਨਿਯਮਾਂ ਦੇ ਖਿਲਾਫ ਹੈ। ਇਹਦੇ ਵਾਸਤੇ ਅੱਗੇੋਂ ਸਥਾਨਕ ਪੱਧਰ ਦੇ ਉੱਤੇ ਕਰਮਚਾਰੀਆਂ ਨੂੰ ਲੋੜੀਂਦੀ ਸਿਖਲਾਈ ਤੇ ਵਿਚਾਰ ਚਰਚਾ ਵਾਸਤੇ ਗ੍ਰਾਮ ਸਭਾ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਪੰਚਾਇਤੀ ਰਾਜ ਸੰਸਥਾਵਾਂ ਦੇ ਰਾਹੀਂ ਕੀਤੇ ਜਾਣ ਵਾਲੇ ਕੰਮਾਂ ਦੀ ਸਮੀਖਿਆ ਕਰਦਿਆਂ ਹੋਇਆ ਪੰਚਾਇਤ ਮੰਤਰਾਲੇ ਦੇ ਸਕੱਤਰ ਦੀ ਅਗਵਾਈ ਵਾਲੀ ਕੇਂਦਰੀ ਕਾਰਜਕਾਰਨੀ ਕਮੇਟੀ ਨੇ ਪੰਜਾਬ ਦੇ ਪ੍ਰੋਜੈਕਟਾਂ ਦੇ ਬਾਰੇ ਇਹ ਕਿਹਾ ਕਿ ਪ੍ਰੋਜੈਕਟ ਲੋਕਲ ਕਰਮਚਾਰੀਆਂ ਨੂੰ ਸਿਖਲਾਈ ਦਿੱਤੇ ਬਿਨਾਂ ਹੀ ਯੋਜਨਾ ਬਣਾਉਣ ਲਈ ਹਿੱਸੇਦਾਰੀ ਦੇ ਸਿਧਾਂਤ ਦੇ ਉਲੰਘਣਾ ਕਰਕੇ ਜਿਹੜਾ ਜੀ ਉਹ ਬਣਾਏ ਗਏ ਆ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵੱਲੋਂ ਕਾਰਜਕਾਰੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਵੱਲੋਂ ਪਿੰਡਾਂ ਦੇ ਪ੍ਰੋਜੈਕਟਾਂ ਲਈ ਸੰਗਤ ਦਰਸ਼ਨਾਂ ਰਾਹੀਂ ਵੰਡੇ ਜਾਣ ਵਾਲੇ ਪੈਸੇ ਦੇ ਖੁਰਦ-ਬੁਰਦ ਹੋਣ ਦੇ ਦੋਸ਼ ਇਹਨਾਂ ਚੋਣਾਂ ਵਿੱਚ ਵੀ ਲੱਗਦੇ ਰਹੇ ਨੇ। ਇਹ ਪੈਸਾ ਗ੍ਰਾਮ ਸਭਾਵਾਂ ਨੂੰ ਪਾਸੇ ਕਰਕੇ ਸਰਕਾਰ ਦੀ ਸਰਪ੍ਰਸਤੀ ਪ੍ਰਾਪਤ ਕੁਝ ਵਿਅਕਤੀਆਂ ਵੱਲੋਂ ਮਨਮਰਜ਼ੀ ਦੇ ਨਾਲ ਜਲਦਬਾਜ਼ੀ ਦੇ ਵਿੱਚ ਜਿਹੜੇ ਬਿਨਾਂ ਟ੍ਰੇਨਿੰਗ ਵਾਲੇ ਕਰਮਚਾਰੀਆਂ ਵੱਲੋਂ ਬਣਾਏ ਗਏ ਪ੍ਰੋਜੈਕਟਾਂ ਦੇ ਉੱਤੇ ਖਰਚ ਕਰਵਾ ਦੇਣ ਦੀਆਂ ਰਿਪੋਰਟਾਂ ਵੀ ਸਾਹਮਣੇ ਆਉਂਦੀਆਂ ਰਹੀਆਂ ਨੇ। ਇਹ ਉਹਦਾ ਹੀ ਇੱਕ ਜਿਹੜਾ ਜੀ ਉਹ ਪਾਰਟ ਹੈ ਕਿ ਸੈਂਟਰ ਦੀ ਸਰਕਾਰ ਜਿਹੜੀ ਹੈ ਜੀ ਉਹਨੇ ਇਹਦਾ ਇਹ ਖੁਲਾਸਾ ਕੀਤਾ। ਉਹਦੇ ਵਾਸਤੇ ਇਹ ਵੀ ਦੱਸਦੀ ਹੈ ਕਿ ਪਿਛਲੇ 2.5 ਸਾਲ ਤੋਂ ਜਦੋਂ ਤੋਂ ਸੈਂਟਰ ਦੀ ਸਰਕਾਰ ਹੈ ਜੀ ਉਹਨੇ
ਕੁਛ ਨਹੀਂ ਦਿੱਤਾ ਪੰਜਾਬ ਨੂੰ, ਤਾਂ ਉਹਦਾ ਇੱਕ ਜਿਹੜਾ ਕਾਰਨ ਇਹ ਆ ਕਿ ਉਹ ਇਹੀ ਪੁੱਛਦੀ ਰਹੀ ਆ ਕਿ ਜਦੋਂ ਪਿਛਲੀ ਸਰਕਾਰ ਸੀ ਜਿਹੜਾ ਪੈਸਾ ਲਿਜਾਂਦੇ ਰਹੇ ਉਹ ਸੈਂਟਰ ਤੋਂ, ਉਹਦਾ ਹਿਸਾਬ ਕਿਤਾਬ ਤਾਂ ਦੇ ਦਿਓ ਜੀ ਵੀ ਉਹ ਕਿੱਥੇ ਖਰਚਿਆ। ਬਿਲਕੁਲ ਜੀ, ਉਹਦਾ ਹਿਸਾਬ ਕਿਤਾਬ ਹੈ ਨਹੀਂ ਸੀ। ਵੈਸੇ ਪੰਜਾਬ ਸਰਕਾਰ ਹਿਸਾਬ ਕਿਤਾਬ ਰੱਖਦੀ ਵੀ ਨਹੀਂ, ਖੁੱਲ੍ਹਾ ਹੀ ਆ ਸਾਰਾ ਕੁਛ। ਅਤੇ ਤੁਸੀਂ ਇਹਨਾਂ ਪ੍ਰੋਜੈਕਟਾਂ ਦੀ ਗੱਲ ਕੀਤੀ ਹੈ। ਅੱਗੇ ਆਪਾਂ ਹਾਈਡਲ ਪ੍ਰੋਜੈਕਟ ਦੀ ਗੱਲ ਕਰੀਏ, ਉਸ ਦਾ ਵੀ ਜਿਹੜਾ ਮੁਕੇਰੀਆਂ ਦੇ ਵਿੱਚ ਹਾਲਤ ਖਸਤਾ। ਬਿਲਕੁਲ ਜੀ, ਇਹ ਪਾਵਰਕਾਮ ਦੇ ਅਧਿਕਾਰੀਆਂ ਦੀ ਅਣਗਹਿਲੀ ਆ, ਜਿਹਦੇ ਕਰਕੇ 207 ਮੈਗਾਵਾਟ ਵਾਲਾ ਮੁਕੇਰੀਆ ਹਾਈਡਲ ਪ੍ਰੋਜੈਕਟ, ਇਹਦੀ ਹਾਲਤ ਜਿਹੜੀ ਹੈ ਜੀ ਉਹ ਖਸਤਾ ਹੁੰਦੀ ਜਾ ਰਹੀ ਹੈ। 2000 ਦੇ ਕਰੀਬ ਇਹਦੀਆਂ ਜਿਹੜੀਆਂ ਸਲੈਬਾਂ ਨੇ ਉਹ ਬਹਿ ਗਈਆਂ ਨੇ। ਕਿਸੇ ਸਮੇਂ ਵੀ ਪ੍ਰੋਜੈਕਟ ਦੇ ਵਿੱਚ ਸਮੱਸਿਆ ਆ ਸਕਦੀ ਹੈ। ਪਾੜ ਪੈਣ ਦਾ ਖਦਸ਼ਾ ਬਣਿਆ ਹੋਇਆ। ਜਿਹੜੇ ਰਾਖੀ ਕਰ ਰਹੇ ਅਧਿਕਾਰੀਆਂ ਦੇ ਵੱਲੋਂ ਇਹਨਾਂ ਸਲੈਬਾਂ ਦੀ ਸਹੀ ਮੁਰੰਮਤ ਕਰਨ ਦੀ ਥਾਂ ਇਹਨਾਂ ਪਾੜਾਂ ਨੂੰ ਮਿੱਟੀ ਦੇ ਬੋਰਿਆਂ ਦੇ ਨਾਲ ਢੱਕਣ ਦੇ ਯਤਨ ਕੀਤੇ ਜਾ ਰਹੇ ਨੇ, ਜਿਹਦੇ ਕਰਕੇ ਵੱਡਾ ਨੁਕਸਾਨ ਕਿਸੇ ਸਮੇਂ ਵੀ ਝੱਲਣਾ ਪੈ ਸਕਦਾ। ਅਧਿਕਾਰੀ ਇਹ ਦਾਅਵਾ ਕਰੀ ਜਾਂਦੇ ਆ ਕਿ ਇਸ ਨਹਿਰ ਦਾ ਜ਼ਰੂਰੀ ਕੰਮ ਲਗਾਤਾਰ ਚੱਲ ਰਿਹਾ। ਦੇਖਣ ਤੇ ਇਹ ਕਿਤੇ ਨਜ਼ਰ ਨਹੀਂ ਆਉਂਦਾ। ਚੱਲਦੀ ਨਹਿਰ ਦੇ ਵਿੱਚ ਉਸਾਰੀ ਦਾ ਕੰਮ ਕਰਾਉਣਾ ਖਤਰੇ ਤੋਂ ਖਾਲੀ ਨਹੀਂ ਹੁੰਦਾ ਜੀ। ਹਾਈਡਲ ਪ੍ਰੋਜੈਕਟ ਦਾ ਜਿਹੜਾ ਜੀ ਇੱਥੇ ਕਵੇਖੇ ਤੋਂ ਲੱਗਦਾ ਜੀ ਕਿ ਹਾਜੀਪੁਰ ਦੇ ਪਿੰਡ ਨਿੱਕੂ ਚੱਕ ਤੋਂ ਪਾਵਰ ਹਾਊਸ ਨੰਬਰ 2 ਦੇ ਵੱਲ ਲਗਾਤਾਰ ਸਲੈਬਾਂ ਜਿਹੜੀਆਂ ਉਹ ਬੈਠੀਆਂ ਹੋਈਆਂ ਨੇ। ਨਿੱਕੂ ਚੱਕ ਕੋਲੇ ਪਾਣੀ ਦੇ ਬਾਹਰ ਸਲੈਬਾਂ ਦੀ ਗਿਣਤੀ 500 ਨੂੰ ਪਾਰ ਕਰ ਜਾਂਦੀ ਹੈ, ਜਿਹੜੀਆਂ ਨੰਗੀਆਂ ਦਿਸ ਰਹੀਆਂ ਨੇ। 22 ਫੁੱਟ ਡੂੰਘੀ ਇਸ ਨਹਿਰ ਦੇ ਪਾਣੀ ਵਿਚਲੀਆਂ ਸਲੈਬਾਂ ਦੀ ਗਿਣਤੀ ਇਹ ਤੋਂ ਕਿਤੇ ਵੱਧ ਹੈ। ਪਿੰਡ ਸੁਨੇੜਾ ਨੂੰ ਜਾਣ ਵਾਲੇ ਬਣਾਏ ਨਹਿਰ ਦੇ ਪੁਲ ਦੇ ਨਜ਼ਦੀਕ ਬੈਠੀਆਂ ਸਲੈਬਾਂ ਕਰਕੇ ਵੱਡਾ ਪਾੜ ਜਿਹੜਾ ਜੀ ਉਹ ਪੈ ਸਕਦਾ। ਟੇਰਕਿਆਣਾ ਸਾਈਡ ਨੂੰ ਜਾਂਦਿਆਂ ਨਹਿਰ ਦੀਆਂ ਕੰਧਾਂ ਖੁਰਨ ਸਮੇਤ ਟੇਲਾਂ ਤੇ ਡੂੰਘੇ ਖੱਡੇ ਜਿਹੜੇ ਆ ਜੀ ਉਹ ਪੈ ਗਏ ਆ। ਇਹ ਸਭ ਕਾਸੇ ਦੇ ਬਾਵਜੂਦ ਅਧਿਕਾਰੀ ਜਿਹੜੇ ਆ ਜੀ ਉਹ ਕਹਿੰਦੇ ਆ ਕਿ ਨਹਿਰ ਦੀ ਜ਼ਰੂਰੀ ਮੁਰੰਮਤ ਸਮੇਂ ਸਿਰ ਕਰਵਾਈ ਜਾਂਦੀ ਆ। ਅਧਿਕਾਰੀ ਕੋਈ ਅਣਗਹਿਲੀ ਜਿਹੜੀ ਆ ਜੀ ਉਹ ਨਹੀਂ ਕਰ ਰਹੇ। ਨਹਿਰ ਦੀ ਮੁਰੰਮਤ ਲਈ ਫੰਡਾਂ ਦੀ ਕੋਈ ਘਾਟ ਨਹੀਂ ਆ। ਇਸ ਨਹਿਰ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਜੀ। ਫੰਡਾਂ ਦੀ ਕੋਈ ਘਾਟ ਨਹੀਂ ਹੈ, ਕੰਮ ਚੱਲ ਰਿਹਾ। ਸਲੈਬਾਂ ਜਿਹੜੀਆਂ ਜੀ ਉਹ ਡੇ ਬਾਈ ਡੇ ਟੁੱਟਦੀਆਂ ਤੁਰੀਆਂ ਜਾ ਰਹੀਆਂ ਨੇ। ਸਵਾਲ ਤਾਂ ਸਭ ਤੋਂ ਵੱਡਾ ਇਹੀ ਹੈ ਨਾ ਜੀ, ਫਿਰ ਫੰਡ ਕਿੱਥੇ ਗਏ? ਫੰਡ ਕਿੱਥੇ ਗਏ ਆ ਜੀ? ਫੰਡਾਂ ਨੇ ਲੱਭਣ ਲਈ ਬੜਾ ਕੁਝ ਕਰਨਾ ਪਊਗਾ ਜਿਹੜੀ ਅਗਲੀ ਸਰਕਾਰ ਆਊਗੀ। ਅਤੇ ਇਸੇ ਦੇ ਨਾਲ ਅਗਲੇ ਫੰਡਾਂ ਦੀ ਜਿਹੜੀ ਗੱਲ ਕਰਦੇ ਹਾਂ ਕਿ ਇਸ ਤਰ੍ਹਾਂ ਦਾ ਹੁਣ ਬਹੁਤ ਕੁਝ ਨਿਕਲਣਾ ਕਿ ਬਠਿੰਡਾ ਪੁਲਿਸ ਨੇ ਜਿਹੜੀ ਵਾਹਨਾਂ ਦੀ ਮੁਰੰਮਤ ਕਰਾਈ ਆ ਉਸ ਦਾ ਧੂੰਆਂ ਕੱਢ ਦਿੱਤਾ ਖਜ਼ਾਨੇ ਦਾ। ਇਸ ਦੇ ਨਾਲ ਤਾਂ ਕਹਿੰਦੇ ਕਿ ਮੋਟਰਸਾਈਕਲਾਂ ਦੀ ਇੰਨੀ ਕਰਾ ਲਈ ਆ ਮੁਰੰਮਤ, ਅਤੇ ਉਹਦੇ ਨਾਲ ਮੋਟਰਸਾਈਕਲ ਨਵਾਂ ਹੀ ਆ ਸਕਦਾ ਹੈ। ਕੱਲ੍ਹ ਇੱਕ ਰਿਪੋਰਟ ਪੜ੍ਹ ਰਿਹਾ ਸੀ ਜੀ, ਜਿਹੜੀ ਮੋਗੇ ਦੇ ਵਿੱਚ ਰੈਲੀ ਹੋਈ ਸੀ ਅਕਾਲੀ ਦਲ ਦੀ, ਜਿੱਥੇ ਮੁੱਖ ਮੰਤਰੀ ਬਾਦਲ ਸਾਹਿਬ ਨੇ ਆਪਣਾ ਜਨਮ ਦਿਨ ਮਨਾਇਆ ਸੀਗਾ। ਇਹ ਜਨਮ ਦਿਨ ਪੰਜਾਬ ਦੇ ਖਜ਼ਾਨੇ ਨੂੰ 5 ਕਰੋੜ ਰੁਪਏ 'ਚ ਪਿਆ ਜੀ। 2.25 ਕਰੋੜ ਰੁਪਈਆ ਤਾਂ ਬੱਸਾਂ ਜਨਮ ਦਿਨ ਮਨਾਉਣ ਦੇ ਵਾਸਤੇ ਜਿਹੜੀਆਂ ਲੋਕਾਂ ਦੀਆਂ ਭਰ ਕੇ ਲਿਆਂਦੀਆਂ ਗਈਆਂ ਉਹ ਸੀ। ਸਾਊਂਡ ਸਿਸਟਮ, ਲੋਕਾਂ ਦੇ ਖਾਣੇ ਦਾਣੇ ਦਾ ਪ੍ਰਬੰਧ, VVIP ਲੋਕਾਂ ਦੇ ਵਾਸਤੇ 3.5 ਲੱਖ ਰੁਪਏ ਦੇ ਕਾਜੂ ਬਦਾਮ ਹੀ ਛਕ ਗਏ। ਇਹ 5 ਕਰੋੜ ਰੁਪਏ ਦੇ ਵਿੱਚ ਜਨਮ ਦਿਨ ਜਿਹੜਾ ਜੀ ਉਹ ਮਨਾਇਆ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ, ਜਿਹੜੇ ਕਿ ਵਿਕਾਸ ਦੇ ਮਸੀਹਾ ਕਹੇ ਜਾਂਦੇ ਨੇ। ਸੋ ਹੁਣ ਆਹ ਨਵਾਂ ਮਾਮਲਾ ਜਿਹੜਾ ਜੀ ਇੱਕ ਸਾਹਮਣੇ ਆ ਗਿਆ। ਬਠਿੰਡੇ ਦੀ ਪੁਲਿਸ ਨੇ ਜਿਹੜੇ ਵਹੀਕਲ ਨੇ, ਮੋਟਰਸਾਈਕਲ ਨੇ ਖਾਸ ਤੌਰ ਦੇ ਉੱਤੇ, ਸਰਕਾਰੀ ਖਜ਼ਾਨੇ ਦਾ ਇਹਨਾਂ ਦੀ ਮੁਰੰਮਤ ਕਰਾ ਕੇ ਧੂੰਆਂ ਕੱਢਤਾ ਜੀ। ਬਠਿੰਡੇ ਦੀ ਪੁਲਿਸ ਦੇ ਕੋਲੇ ਏਦਾਂ ਦੇ ਅਜੀਬੋ ਗਰੀਬ ਮੋਟਰਸਾਈਕਲ ਨੇ ਜਿਨ੍ਹਾਂ ਦੀ ਕੀਮਤ ਤੋਂ ਜ਼ਿਆਦਾ ਉਹਨਾਂ ਦਾ ਮੁਰੰਮਤ ਦਾ ਖਰਚਾ। ਮੋਟਰਸਾਈਕਲਾਂ ਦੇ ਮੁਰੰਮਤ ਦੇ ਖਰਚੇ ਦੇ ਵਿੱਚ ਸਾਰਾ ਕੁਝ ਹੀ ਜਿਹੜਾ ਜੀ ਉਹ ਗੋਲਮਾਲ ਲੱਗ ਰਿਹਾ। ਮੁਲਾਜ਼ਮ ਇਹਨਾਂ ਨੂੰ ਗਲ ਪਿਆ ਢੋਲ ਵਜਾ ਰਹੇ ਦੱਸ ਰਹੇ ਨੇ ਜੀ। ਪੁਲਿਸ ਅਫਸਰਾਂ ਦੀਆਂ ਗੱਡੀਆਂ ਦੇ ਤੇਲ ਦਾ ਖਰਚਾ ਘੱਟ ਹੈ, ਮੁਰੰਮਤ ਜ਼ਿਆਦਾ। ਇਹਨਾਂ ਦੀ ਐਵਰੇਜ ਵੀ ਬੜੀ ਘੱਟ ਹੈ ਜੀ। ਜਿਹੜੀ ਆਮ ਤੌਰ ਦੇ ਉੱਤੇ ਕੰਪਨੀ ਦਾਅਵਾ ਕਰਦੀ ਹੈ ਨਾ ਕਿ ਆਹ ਜਿਹੜੀ ਗੱਡੀ ਆ ਇਹ 22 ਕਿਲੋਮੀਟਰ ਜਾਂ 22 ਕਿਲੋਮੀਟਰ ਜਾਂ 20 ਕਿਲੋਮੀਟਰ ਦੀ ਐਵਰੇਜ ਦਊਗੀ, ਉਹ ਪੁਲਿਸ ਵਾਲਿਆਂ ਦੀਆਂ ਗੱਡੀਆਂ 2 ਕਿਲੋਮੀਟਰ ਦੀ ਐਵਰੇਜ ਦਿੰਦੀਆਂ ਜੀ। ਕਿਉਂਕਿ ਕਾਗਜ਼ਾਂ ਦੇ ਵਿੱਚ ਹੈ। ਤੁਹਾਨੂੰ ਯਾਦ ਹੋਣਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੁਣ ਸਾਬਕਾ ਹੋ ਚੁੱਕੇ ਅਵਤਾਰ ਸਿੰਘ ਮੱਕੜ ਹੋਰਾਂ ਦੀ ਜਿਹੜੀ ਗੱਡੀ ਹੈ ਜੀ ਉਹ ਕਰੋੜਾਂ ਰੁਪਏ ਦਾ ਤੇਲ ਪੀਂਦੀ ਸੀ। ਇੰਨਾ ਚੱਲ ਜਾਂਦੀ ਸੀ ਜੇ ਇੱਟਾਂ ਦੇ ਉੱਤੇ ਖੜੀ ਕਰਕੇ ਸਟਾਰਟ ਕਰ ਰੱਖੀਏ ਤਾਂ ਵੀ ਨਹੀਂ ਚੱਲਦੀ ਜੀ। ਤੋ ਇਹ ਜਿਹੜੀ ਜੀ RTI ਦੇ ਤਹਿਤ ਜਿਹੜੀ ਜਾਣਕਾਰੀ ਮਿਲੀ ਆ ਉਹਦੇ ਤਹਿਤ ਬਠਿੰਡਾ ਪੁਲਿਸ ਦੇ ਮੁਲਾਜ਼ਮ ਜਿਹੜੇ ਨੇ ਪੈਟਰੋਲਿੰਗ ਲਈ ਜਿਹੜੇ ਪਲਸਰ ਮੋਟਰਸਾਈਕਲ ਭਜਾ ਰਹੇ ਨੇ ਉਹਨਾਂ ਦੀ ਖਰੀਦ ਕੀਮਤ 71,000 ਰੁਪਈਆ ਜੀ। 71,000 ਦਾ ਨਵਾਂ ਆਉਂਦਾ ਜੀ ਇਹ ਮੋਟਰਸਾਈਕਲ। ਮੁਰੰਮਤ ਦੇ ਉੱਤੇ ਖਰਚਾ ਇਹਨਾਂ ਦੇ 90,000 ਰੁਪਈਆ ਪਰ ਮੋਟਰਸਾਈਕਲ ਆ ਚੁੱਕਾ ਜੀ। 5 ਪਲਸਰ ਮੋਟਰਸਾਈਕਲ ਨੇ ਜਿਹੜੇ ਸਾਲ 2008 ਦੇ ਮਾਡਲ ਨੇ, ਔਰ ਜਿਹੜਾ ਇਹਦੇ ਉੱਤੇ ਇੱਕ ਦੇ ਉੱਤੇ ਜਿਹੜਾ ਜੀ ਖਰਚਾ ਉਹ 94,244 ਰੁਪਏ ਆ ਚੁੱਕਿਆ ਜੀ। ਦੂਜਾ ਮੋਟਰਸਾਈਕਲ ਹੈ ਇਹ ਵੀ 71,000 ਦਾ, ਇਹਦੇ ਉੱਤੇ ਖਰਚਾ 92,329 ਰੁਪਏ ਆ ਚੁੱਕਿਆ। ਤੀਜਾ ਮੋਟਰਸਾਈਕਲ ਹੈ ਜੀ
ਜਿਹਦੇ ਉੱਤੇ ਖਰਚਾ 78,209 ਰੁਪਈਏ ਜਿਹੜਾ ਜੀ ਉਹ ਆ ਚੁੱਕਿਆ। ਇੱਕ ਦੇ ਉੱਤੇ 67,177 ਖਰਚਿਆ ਗਿਆ ਜੀ, ਇੱਕ ਦੇ ਉੱਤੇ 64,919 ਰੁਪਈਏ ਜਿਹੜੇ ਆ ਉਹ ਖਰਚੇ ਗਏ ਆ। ਜੇ 71,000 ਰੁਪਈਏ ਦੇ ਨਵੇਂ ਮੋਟਰਸਾਈਕਲ ਲੈ ਲੈਂਦੇ ਤੇ ਪੁਰਾਣੇ ਜਿਹੜੇ ਦੀ ਵਿੱਚ ਉਹ ਚਲੇ ਜਾਂਦੇ ਤੇ ਘੱਟੋ ਘੱਟ 20-25,000 ਦੇ ਹੋ ਜਾਣੇ ਸੀ। ਇਹ 50,000 ਰੁਪਈਏ ਦਾ ਨਵਾਂ ਮੋਟਰਸਾਈਕਲ ਜਿਹੜਾ ਜੀ ਉਹ ਪੈਣਾ ਸੀਗਾ। ਪਰ ਜੇ ਕੰਮ ਹੀ ਚੱਲ ਪੈਂਦਾ ਤੇ ਫਿਰ ਜਿਹੜੇ ਪੁਲਿਸ ਵਾਲੇ ਨੇ, ਅਫਸਰ ਨੇ ਜਿਹੜੇ ਉੱਤੋਂ ਰਿਕਮੈਂਡ ਕਰਕੇ ਭੇਜਦੇ ਆ ਕਿ ਇੰਨੀ ਮੁਰੰਮਤ ਜਿਹੜੀ ਆ ਜੀ ਉਹ ਹੋ ਗਈ, ਉਹ ਫਿਰ ਉਹਨਾਂ ਦੀਆਂ ਜਿਹੜਾ ਜੀ ਢਿੱਡ ਕਿਵੇਂ ਭਰਦੇ। ਇੱਕ ਪੁਰਾਣਾ ਉਹ ਸੁਣਾਉਂਦੇ ਹੁੰਦੇ ਸੀ ਚੁਟਕਲੇ, ਉਹ ਹੋਰ ਤਰ੍ਹਾਂ ਸੀ, ਇਹ ਨਵੇਂ ਤਰੀਕੇ ਦਾ ਕਿ ਸਰਕਾਰੀ ਅਧਿਕਾਰੀਆਂ ਨੇ ਕਿਹਾ ਕਿ ਪਿੰਡ 'ਚ ਪਾਣੀ ਦੀ ਬੜੀ ਘਾਟ ਹੈ, ਖੂਹ ਦੀ ਜ਼ਰੂਰਤ ਹੈ, 50,000 ਰੁਪਈਆ ਮਨਜ਼ੂਰ ਹੋ ਕੇ ਆ ਗਿਆ। ਸਾਲ ਕੁ ਬਾਅਦ ਕਿਹਾ ਜੀ ਇਹਦੀ ਮੌਨ ਟੁੱਟ ਗਈ ਆ, ਇਹਦੇ ਉੱਤੇ ਜਿਹੜਾ ਜੀ ਰਿਪੇਅਰ ਚਾਹੀਦੀ ਆ, 25,000 ਰੁਪਈਆ ਫੇਰ ਆ ਗਿਆ। ਰਿਪੋਰਟ ਬਣਾ ਕੇ ਮੁੜ ਕੇ ਭੇਜੀ ਗਈ ਜੀ ਕਿ 3 ਬੰਦੇ ਡੁੱਬ ਕੇ ਮਰ ਗਏ, ਖੂਹ ਦੇ ਵਿੱਚ ਪੂਰਨ ਦੀ ਜ਼ਰੂਰਤ ਹੈ। 50,000 ਰੁਪਈਆ ਜਿਹੜਾ ਸੀਗਾ ਨਹੀਂ ਜੀ ਫਿਰ ਉਹ ਮੰਗਾਇਆ ਗਿਆ ਖੂਹ ਪੂਰਨ ਦੇ ਵਾਸਤੇ। ਨਾ ਖੂਹ ਪੁੱਟਿਆ ਗਿਆ, ਨਾ ਉਹਦੀ ਮੌਨ ਦੀ ਰਿਪੇਅਰ ਕਰਾਈ ਗਈ, ਨਾ ਉਹ ਪੂਰਿਆ ਗਿਆ, ਕਾਗਜ਼ਾਂ ਦੇ ਵਿੱਚ ਹੀ ਪੁੱਟ ਲਿਆ, ਰਿਪੇਅਰ ਵੀ ਹੋ ਗਈ ਤੇ ਪੂਰ ਵੀ ਦਿੱਤਾ ਜੀ। ਇਸ ਤਰ੍ਹਾਂ ਦੇ ਪ੍ਰਾਜੈਕਟ ਤੇ ਪੂਰੇ ਪੰਜਾਬ ਦੇ ਵਿੱਚ ਬਹੁਤ ਹੋਇਆ, ਬਹੁਤ ਸਾਰੇ ਪਿੰਡਾਂ ਦੀਆਂ ਸੜਕਾਂ ਬਣੀਆਂ, ਲੁੱਕ ਪਈ ਆ, ਬੜਾ ਕੁਝ ਹੋਇਆ ਜੀ। ਇਹ ਤਾਂ ਕੋਈ ਫੋਲੂਗਾ ਤੇ ਨਿਕਲੂਗਾ ਅੱਗੇ। ਆਪਾਂ ਮਲੇਰਕੋਟਲਾ ਦੀ ਗੱਲ ਕਰਦੇ ਹਾਂ। ਪੁਲਿਸ ਨੇ ਛਾਪਾ ਮਾਰਿਆ ਸੀ ਤਾਂ ਉਸ ਦੇ ਵਿੱਚ ਗੋਲੀ ਚੱਲ ਗਈ ਤੇ ਇੱਕ ਨੌਜਵਾਨ ਹਲਾਕ। ਬਿਲਕੁਲ, ਇਹ ਐਕਚੁਅਲੀ ਮਤੋਈ ਰੋਡ ਦੇ ਉੱਤੇ ਇਹ ਜਿਹੜਾ ਜੀ ਇੰਸੀਡੈਂਟ ਜਿਹੜਾ ਉਹ ਵਾਪਰਿਆ, ਜਿੱਥੇ ਕਿ ਪੁਲਿਸ ਜਿਹੜੀ ਸੀ ਉਹ ਛਾਪਾ ਮਾਰਨ ਦੇ ਵਾਸਤੇ ਗਈ, ਜਿਹੜੀ ਆ ਜੀ ਉਹ ਦੱਸੀ ਦੀ ਆ ਕਿਸੇ ਸ਼ਾਇਦ ਜਿਹੜਾ ਜੀ ਮੁਜਰਮ ਨੂੰ ਫੜਨ ਦੇ ਵਾਸਤੇ ਗਈ ਸੀਗੀ। ਔਰ ਰਾਤ ਨੂੰ ਜਿੱਤਵਾਲ ਦੇ ਵਿੱਚ ਗੈਂਗਸਟਰ ਗਈਆ ਖਾਂ ਦੇ ਸ਼ੱਕ ਦੇ ਵਿੱਚ ਪੁਲਿਸ ਇਨਕਾਊਂਟਰ ਦੇ ਵਿੱਚ ਪਿੰਡ ਦਾ ਇੱਕ 22 ਸਾਲਾਂ ਦਾ ਦਲਿਤ ਨੌਜਵਾਨ ਬਿਕਰਮ ਸਿੰਘ ਉਰਫ ਬੌਬੀ, ਇਹਦੀ ਗੋਲੀ ਲੱਗਣ ਦੇ ਨਾਲ ਮੌਤ ਜਿਹੜੀ ਆ ਜੀ ਹੋ ਗਈ ਆ। ਗੁੱਸੇ 'ਚ ਆਏ ਪਿੰਡ ਵਾਲਿਆਂ ਨੇ ਤੇ ਪੀੜਤ ਪਰਿਵਾਰ ਨੇ ਮਲੇਰਕੋਟਲਾ ਪੁਲਿਸ ਥਾਣੇ ਦੇ ਸਾਹਮਣੇ ਸੰਗਰੂਰ ਧੂਰੀ ਹਾਈਵੇ ਦੇ ਉੱਤੇ ਧਰਨਾ ਦੇ ਕੇ ਟ੍ਰੈਫਿਕ ਜਿਹੜਾ ਜੀ ਉਹ ਜਾਮ ਕਰ ਦਿੱਤਾ ਜੀ। ਪੁਲਿਸ ਪਰਿਵਾਰ ਦੇ ਨਾਲ ਸਮਝੌਤੇ ਦੀ ਗੱਲਬਾਤ ਕਰਦੀ ਰਹੀ, ਜਦੋਂ ਕਿ ਜਿਹੜਾ ਪੀੜਤ ਪਰਿਵਾਰ ਹੈ ਉਹ ਕਹਿੰਦਾ ਕਿ ਜਿਹੜੇ ਦੋਸ਼ੀ ਪੁਲਿਸ ਵਾਲੇ ਨੇ ਉਹਨਾਂ ਦੇ ਉੱਤੇ ਕਤਲ ਕੇਸ ਦਰਜ ਜਿਹੜਾ ਉਹ ਕੀਤਾ ਜਾਵੇ। ਰਾਤ ਜਿਹੜਾ ਜੀ 8 ਵਜੇ ਦੇ ਕਰੀਬ ਪੁਲਿਸ ਵਾਲਿਆਂ ਨੇ ਇਹਦਾ ਭਰੋਸਾ ਦਿੱਤਾ, ਤਾਂ ਜਾ ਕੇ ਜਿਹੜਾ ਉਹ ਧਰਨਾ ਖਤਮ ਹੋਇਆ। ਮਰਨ ਵਾਲਾ ਜਿਹੜਾ ਸੀਗਾ ਜੀ ਉਹਦੇ ਪਿਓ ਰਘਬੀਰ ਸਿੰਘ ਦਾ ਇਹ ਕਹਿਣਾ ਕਿ ਪੁਲਿਸ ਨੇ ਗੈਂਗਸਟਰਾਂ ਨੂੰ ਜਾਣ ਬੁੱਝ ਕੇ ਭਜਾ ਦਿੱਤਾ, ਜਦੋਂ ਕਿ ਉਹਦੇ ਬੇਟੇ ਨੂੰ ਗੋਲੀਆਂ ਦਾ ਨਿਸ਼ਾਨਾ ਜਿਹੜਾ ਜੀ ਉਹ ਬਣਾ ਲਿਆ। ਹੁਣ ਪੁਲਿਸ ਜਿਹੜੀ ਆ ਜੀ ਉਹ ਰੁਪਈਏ ਦਾ ਲਾਲਚ ਦੇ ਕੇ ਮਾਮਲੇ ਨੂੰ ਰਫਾ ਦਫਾ ਜਿਹੜਾ ਜੀ ਉਹ ਕਰਨ ਦੇ ਵਿੱਚ ਜੁਟੀ ਹੋਈ ਆ। ਕੱਲ ਸ਼ਾਮੀ ਐਕਚੁਅਲੀ ਮਲੇਰਕੋਟਲਾ ਦੇ ਗੈਂਗਸਟਰ ਜਿਹੜਾ ਹੈ ਜੀ ਗਈਆ ਖਾਂ ਜਿਹੜਾ ਸੀਗਾ ਜੀ ਉਹਨੇ ਆਪਣੇ ਸਾਥੀਆਂ ਦੇ ਨਾਲ ਮੁਹੱਲਾ ਚੌਟਾ ਮਲੇਰ ਪੈਂਦਾ ਜੀ, ਉਹਨੂੰ ਉੱਥੇ ਇੱਕ ਵਿਅਕਤੀ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਸੀਗਾ। ਔਰ ਇਸ ਤੋਂ ਬਾਅਦ ਪਤਾ ਇਹ ਲੱਗਾ ਜੀ ਕਿ ਗਈਆ ਖਾਂ ਜਿਹੜਾ ਆਪਣੇ ਸਾਥੀਆਂ ਦੇ ਨਾਲ ਪਿੰਡ ਜਿੱਤਵਾਲ ਕਲਾਂ ਦੇ ਵਿੱਚ ਲੁਕਿਆ ਹੋਇਆ, ਜਿੱਥੇ ਪੁਲਿਸ ਨੇ ਇਹ ਛਾਪੇਮਾਰੀ ਜਿਹੜੀ ਉਹ ਕੀਤੀ। ਇਹ ਤਾਂ ਜਿਹੜਾ ਜੀ ਉਹ ਮਿਲਿਆ ਨਹੀਂ, ਪਰ ਉੱਥੇ ਪੁਲਿਸ ਦੀ ਗੋਲੀ ਦੇ ਨਾਲ ਇੱਕ ਨੌਜਵਾਨ ਦੀ ਡੈਥ ਜਿਹੜੀ ਹੈ ਜੀ ਉਹ ਜ਼ਰੂਰ ਹੋਈ ਹੈ। ਹਾਂਜੀ, ਤੇ ਅੱਗੇ ਆਪਾਂ ਜਾਂਦੇ ਜਾਂਦੇ ਗੱਲ ਕਰਦੇ ਹਾਂ ਜੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਲੈਕਸ਼ਨਾਂ ਹੋਣੀਆਂ ਤੇ ਇੱਕ ਜਿਹੜਾ ਗਰੁੱਪ ਆ ਉਸ ਦੇ ਸਲੇਟ ਦੇ ਵਿੱਚੋਂ ਆਲਰੇਡੀ ਜਿਹੜਾ ਅਕਾਲੀ ਦਲ ਆ ਜਿਸ ਨੂੰ ਸਪੋਰਟ ਕਰਦੇ ਆ, ਬਾਦਲਾਂ ਦੀਆਂ ਪਿਕਚਰਾਂ ਗਾਇਬ। ਸਲੇਟ ਨਹੀਂ ਜੀ, ਹੈ ਹੀ ਅਕਾਲੀ ਦਲ ਹੈ। ਅਕਾਲੀ ਦਲ ਜਿਹੜਾ ਬਾਦਲ ਦਾ ਗਰੁੱਪ ਹੈ, ਜਿਹੜਾ ਕਿ ਕਾਬਜ਼ ਹੈ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਉੱਤੇ, ਕਿਉਂਕਿ ਸਭ ਤੋਂ ਵੱਡਾ ਇਸ਼ੂ ਜਿਹੜਾ ਜੀ ਉੱਥੇ ਉੱਭਰ ਰਿਹਾ, ਦੋ ਹੀ ਉੱਭਰ ਰਹੇ ਨੇ। ਇੱਕ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਤੇ ਦੂਸਰਾ ਹੈ ਜੀ ਅਕਾਲੀ ਦਲ ਬਾਦਲ ਦੇ ਵੱਲੋਂ ਡੇਰਾ ਪ੍ਰੇਮੀਆਂ ਦੀ ਮਦਦ ਜਿਹੜੀ ਜੀ ਉਹ ਲਈ ਜਾਣੀ, ਸਰਸੇ ਵਾਲੇ ਦੀ ਜਿਹੜੀ ਉਹ ਮਦਦ ਲਈ ਜਾਣੀ। ਆਪਾਂ ਕਈ ਦਿਨ ਹੋ ਗਏ ਜੀ ਇਹ ਸਾਂਝਾ ਕਰਦੇ ਹਾਂ ਕਿ ਜਦੋਂ ਚੋਣਾਂ ਹੋ ਗਈਆਂ 5 ਦਿਨ ਜਿਹੜੇ ਸੀਗੇ ਉਹ 5 ਵਜੇ ਸ਼ਾਮ ਦੇ, ਉਸ ਤੋਂ ਬਾਅਦ ਦਿੱਲੀ ਦੇ ਆਗੂ ਨੇ ਉਹਨਾਂ ਦੇ ਬਿਆਨ ਆਉਣੇ ਸ਼ੁਰੂ ਹੋ ਗਏ, ਗਲਤ ਹੋਇਆ। ਵੈਸੇ ਜਿਹੜੀਆਂ ਚੋਣਾਂ ਹੋਈਆਂ ਨੇ, ਵੋਟਾਂ ਪਈਆਂ ਜਿਹੜੀਆਂ 48 ਬੂਥਾਂ ਦੇ ਉੱਤੇ, ਦੇਖੋ ਉਹਦੇ ਉੱਤੇ ਵੋਟ ਪਰਸੈਂਟੇਜ ਵਧਣ ਦਾ ਸ਼ਾਇਦ ਕਾਰਨ ਇਹ ਵੀ ਆ ਕਿ ਅਕਾਲੀ ਜਿਹੜਾ ਟਪਲਾ ਮਾਰ ਗਏ, ਇਹ ਸੋਚਦੇ ਸੀ 5 ਵਜੇ ਤੱਕ ਵੋਟਾਂ ਪਵਾ ਕੇ ਹੁਣ ਅਸੀਂ ਦੂਜੇ ਪਾਸੇ ਤੁਰ ਪਏ, ਉੱਥੇ ਸ਼ਾਇਦ ਮਿੱਥ ਕੇ ਦੂਜੇ ਪਾਸੇ ਹੁਣ ਵੋਟਾਂ ਪੈ ਗਈਆਂ ਨੇ ਜੀ। ਇਹ ਵੀ ਵੋਟ ਪਰਸੈਂਟੇਜ ਜਿਹੜੀ ਆ ਉਹ 85 ਤੋਂ 90% ਤੱਕ ਜਾਣ ਦਾ ਕਾਰਨ ਕਿਤੇ ਨਾ ਕਿਤੇ ਇਹ ਰਿਹਾ। ਹੁਣ ਅਗਲਾ ਜਿਹੜਾ ਜੀ ਇਹਦਾ ਐਪੀਸੋਡ ਇਹ ਆ ਕਿ ਦਿੱਲੀ ਦੇ ਵਿੱਚ ਜਿਹੜੀਆਂ ਇਹ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ 26 ਤਰੀਕ ਨੂੰ ਚੋਣਾਂ ਹੋਣੀਆਂ ਨੇ। ਜਿਹੜਾ ਅਕਾਲੀ ਦਲ ਦਾ ਧੜਾ ਹੈ, ਅਕਾਲੀ ਦਲ ਬਾਦਲ ਦਾ, ਉਹਨੇ ਜਿੰਨੇ ਪੋਸਟਰ ਲਾਏ ਨੇ
ਉਹਦੇ ਵਿੱਚ ਨਾ ਤਾਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਫੋਟੋ ਆ, ਨਾ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਜਿਹੜੀ ਹੈ ਜੀ ਉਹ ਫੋਟੋ ਆ। ਦੋਨੋਂ ਜਿਹੜੇ ਬਾਦਲ ਨੇ ਉਹਨਾਂ ਨੂੰ ਚਿੱਤਰ ਨਿਕਾਲਾ ਜਿਹੜਾ ਜੀ ਉਹ ਮਿਲ ਗਿਆ ਹੋਇਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਿੱਚ। ਸ਼ਾਇਦ ਉਹ ਇਹਨਾਂ ਦੀ ਸ਼ਕਲ ਜਿਹੜੀ ਹੈ ਜੀ ਉਹ ਵਿਖਾ ਕੇ ਉੱਥੋਂ ਦੇ ਸਿੱਖਾਂ ਨੂੰ ਇਹ ਯਾਦ ਨਹੀਂ ਕਰਾਉਣਾ ਚਾਹੁੰਦੇ ਕਿ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਦੇ ਦੌਰਾਨ ਕੀ ਕੁਝ ਜਿਹੜਾ ਜੀ ਉਹ ਹੋਇਆ। ਫੋਟੋ ਦੇ ਏਡੇ ਸ਼ੌਕੀਨ ਨੇ ਬਾਦਲ ਸਾਹਿਬ ਕਿ ਇੱਥੇ ਐਂਬੂਲੈਂਸ ਤੇ ਲਵਾਈ ਫਿਰਦੇ ਸੀਗੇ। ਬਥੇਰਾ ਰੌਲਾ ਰੱਪਾ ਪਿਆ ਕਿ ਸੈਂਟਰ ਦੇ ਪ੍ਰੋਜੈਕਟ ਦੇ ਨਾਲ ਇਹ ਐਂਬੂਲੈਂਸਾਂ ਚੱਲਦੀਆਂ ਨੇ, ਭਾਈ ਇਹ ਬੰਦ ਹੋ ਜਾਊਗਾ ਜਿਹੜਾ ਉੱਥੋਂ ਫੰਡ ਆਉਂਦਾ। ਅਕਾਲੀ ਦਲ ਕਹਿੰਦਾ ਹੋ ਲੈਣ ਦਿਓ ਬੰਦ, 7-8 ਕਰੋੜ ਰੁਪਈਆ ਆਉਂਦਾ, ਅਸੀਂ ਉਹ ਪੱਲਿਓ ਪਾ ਲਾਂਗੇ, ਬਾਦਲ ਸਾਹਿਬ ਦੀ ਫੋਟੋ ਨਹੀਂ ਲਾਵਾਂਗੇ ਐਂਬੂਲੈਂਸ ਤੋਂ। ਤੇ ਹੁਣ ਹਾਲਾਤ ਇਹ ਬਣ ਗਏ ਕਿ ਉਹਨਾਂ ਦਾ ਆਪਣਾ ਦਲ ਹੀ ਉਹਨਾਂ ਦੀ ਫੋਟੋ ਲਾ ਕੇ ਬਹਿ ਗਿਆ ਜੀ। ਬਿਲਕੁਲ ਜੀ, ਫੋਟੋ ਲਾਉਣ ਲਈ ਤਾਂ ਆਪਾਂ ਸਾਈਕਲਾਂ ਦੀਆਂ ਟੋਕਰੀਆਂ ਵੀ ਨਹੀਂ ਛੱਡੀਆਂ, ਹਰੇਕ ਥਾਂ ਹੀ ਫੋਟੋ ਲਾਈ, ਪਤੀਲੇ ਨਹੀਂ ਛੱਡੇ, ਕਿਤੇ ਵੀ ਨਹੀਂ ਛੱਡੇ। ਤੇ ਅਖੀਰ ਵਿੱਚ ਆਜ਼ਨਾਮਾ ਕਿ ਕਦੀ ਕੰਪਨੀ ਕਰਦੀ ਹੈ ਕੋਈ ਆਫਰ, ਕਰੀ ਜਾਵੇ ਸਨਮਾਨ ਦੇ ਨਾਲ ਮਿੱਤਰ। ਕਦੀ ਕੰਪਨੀ ਕਰਦੀ ਹੈ ਕੋਈ ਆਫਰ, ਕਰੀ ਜਾਵੇ ਸਨਮਾਨ ਦੇ ਨਾਲ ਮਿੱਤਰ। ਜਾਂਦਾ ਸੁੱਟਿਆ ਉੱਪਰ ਤੋਂ ਬਹੁਤ ਚੋਗਾ, ਪਿਆ ਬੰਦੇ ਨੂੰ ਦਿਸੇ ਨਾ ਜਾਲ ਮਿੱਤਰ। ਥੋੜੇ ਦਿਨਾਂ ਨੂੰ ਬੰਦੇ ਨੂੰ ਸਮਝ ਆਵੇ, ਖੇਡ ਕੰਪਨੀ ਗਈ ਹੈ ਚਾਲ ਮਿੱਤਰ। ਸਰਵਿਸ ਵਾਸਤੇ ਫੋਨ ਜੇ ਫੋਨ ਕਰੀਏ, ਮੂਹਰੇ ਕੋਈ ਨਾ ਦੇ ਦਵਾਲ ਮਿੱਤਰ। ਨਿੱਜੀ ਖੇਤਰ ਦੀ ਉੱਪਰੋਂ ਚਮਕ ਚੋਖੀ, ਖੂਨ ਚੂਸਦੀ ਵਿੱਚੋਂ ਇਹ ਜੋਕ ਮਿੱਤਰ। ਨਿੱਜੀ ਖੇਤਰ ਦੀ ਉੱਪਰੋਂ ਚਮਕ ਚੋਖੀ, ਖੂਨ ਚੂਸਦੀ ਵਿੱਚੋਂ ਇਹ ਜੋਕ ਮਿੱਤਰ। ਸਿੱਧੀ ਚੋਰਾਂ ਦੀ ਤੰਦ ਸਰਕਾਰ ਤੀਕਰ, ਹਰੇ ਖੇਤ ਨੂੰ ਚਰਨ ਪਏ ਬੋਕ ਮਿੱਤਰ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਸਾਡੇ ਨਾਲ ਜੁੜੇ ਬਲਤੇਜ ਪੰਨੂ ਜੀ। ਹੁਣ ਅਗਲੇ ਬੁਲੇਟਿਨ ਤੱਕ ਬਲਵਿੰਦਰ ਕੌਰ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।